ਤੁਹਾਡੇ ਕੋਲ ਜਿਹੜਾ ਹੈ ਉਹ ਆਜ਼ਾਦ ਕਸ਼ਮੀਰ ਇਲੈਕਸ਼ਨ ਦੇ ਉੱਤੇ ਗੱਲਬਾਤ ਕਰਾਂਗੇ, ਪੁੱਛਾਂਗੇ ਉਧਰ ਕੀ ਹਲਚਲ ਚੱਲ ਰਹੀ ਹੈ ਇਸ ਵਾਰ ਜਿਹੜੀ ਉਹ ਕੀ ਕਹਿ ਰਹੀ ਹੈ, ਕਿਹੜੀ ਪਾਰਟੀ ਜਿਹੜੀ ਹੈ ਉਹ ਮੈਦਾਨ ਮਾਰੇਗੀ। ਲਾਸਟ ਟਾਈਮ ਜੀਬੀ ਦੇ ਇਲੈਕਸ਼ਨ ਤੇ ਤੁਸੀਂ ਬਿਲਕੁਲ ਐਗਜ਼ੈਕਟ ਜਿਹੜੀ ਹੈ ਉਹ ਪੇਸ਼ਗੋਈ ਕੀਤੀ ਸੀ। ਅੱਛਾ, ਇਹ ਤੁਸੀਂ ਦੇਖੋ ਕਿ ਜਿਸ ਵੀ ਹਕੂਮਤ ਦੀ ਜਿਸ ਪਾਰਟੀ ਦੀ ਹਕੂਮਤ ਵਫਾਕ 'ਚ ਹੁੰਦੀ ਹੈ ਹਮੇਸ਼ਾ ਉਹਦੇ ਜਿਹੜੇ ਅਸਰਾਤ ਨੇ ਉਹ ਆਜ਼ਾਦ ਕਸ਼ਮੀਰ ਦੇ ਇਲੈਕਸ਼ਨ ਤੇ ਹੈ। ਅੱਛਾ, ਹੁਣ ਇਸ ਵੇਲੇ ਤੁਸੀਂ ਦੇਖੋ ਕਿ ਮੁਸਲਿਮ ਲੀਗ ਨੂਨ ਦੀ ਵਫਾਕ 'ਚ ਵੀ ਹਕੂਮਤ ਤੇ ਮੁਸਲਿਮ ਲੀਗ ਨੂਨ ਦੀ ਪੰਜਾਬ 'ਚ ਵੀ ਹਕੂਮਤ ਤੇ ਮੈਂ ਸਮਝਦਾ ਕਿ ਇਹਦੇ ਅਸਰਾਤ ਜਿਹੜੇ ਨੇ ਉਹ ਪਹਿਲਾ ਜਿਹੜਾ ਮਰਹਲਾ ਸੀ ਆਜ਼ਾਦ ਕਸ਼ਮੀਰ ਦੇ ਇੰਤਖਾਬਾਤ ਦਾ ਉਹਦੇ 'ਚ ਵੀ ਬਿਲਕੁਲ ਇਹਦੇ ਅਸਰਾਤ ਆਏ ਔਰ ਮੁਸਲਿਮ ਲੀਗ ਨੂਨ ਨੇ ਜਿਹੜਾ ਉਹ 9 ਨਸ਼ਿਸਤਾਂ ਹਾਸਲ ਕੀਤੀਆਂ, ਪੀਪਲਸ ਪਾਰਟੀ ਨੇ 4 ਨਸ਼ਿਸਤਾਂ ਹਾਸਲ ਕੀਤੀਆਂ ਔਰ ਪੀਪਲਸ ਪਾਰਟੀ ਦੇ ਨੂਨ ਲੀਗ ਦੇ ਦਰਮਿਆਨ ਵੀ ਜਿਹੜੇ ਇਲਜ਼ਾਮਾਤ ਜਾਂ ਤਨਾਜ਼ਾ ਆਇਆ ਇਲੈਕਸ਼ਨ ਦਾ ਉਹ ਵੀ ਸ਼ਾਇਦ ਮੇਰੇ ਹਿਸਾਬ ਨਾਲ ਕੋਈ 2-3 ਸੀਟਾਂ ਦਾ ਹੀ ਸੀ ਜਿਹਦੇ ਤੇ ਪੀਪਲਸ ਪਾਰਟੀ ਨੇ ਕੁਝ ਤਾਂਦਲੀ ਦੇ ਇਲਜ਼ਾਮ ਜਾਂ ਬਾਕੀ ਇਲਜ਼ਾਮਾਤ ਲਾਏ ਸਨ। ਤੇ ਹੁਣ ਵੀ ਦੂਸਰੇ ਮਰਹਲੇ ਤੇ ਵੀ ਜਿਹੜਾ ਉਹਦੇ ਅਸਰਾਤ ਜਿਹੜੇ ਨੇ ਮੀਰਪੁਰ ਦੇ ਜਿਹੜੇ ਡਿਵੀਜ਼ਨ ਦੇ ਇਲੈਕਸ਼ਨ ਨੇ ਅਸਰਾਤ ਜਿਹੜੇ ਨੇ ਉਹ ਮੁਜ਼ੱਫਰਾਬਾਦ ਡਿਵੀਜ਼ਨ ਦੇ ਇੰਤਖਾਬਾਤ ਤੇ ਵੀ ਆਣਗੇ ਔਰ ਪੰਜਾਬ ਦੇ ਔਰ ਪਾਕਿਸਤਾਨ ਦੀਆਂ ਜਿਹੜੀ 12 ਸੀਟਾਂ ਨੇ ਉਹਨਾਂ ਤੇ ਵੀ ਮੈਨੂੰ ਲੱਗਦਾ ਹੈ ਕਿ ਮੁਸਲਿਮ ਲੀਗ ਨੂਨ ਜਿਹੜੀ ਹੈ ਉਹਦੀ ਅਕਸਰੀਅਤ ਹੋਏਗੀ, ਮੁਸਲਿਮ ਲੀਗ ਨੂਨ ਅੱਗੇ ਹੋਏਗੀ ਔਰ ਇਹਦੇ ਨਤੀਜੇ ਦੇ ਵਿੱਚ ਜਿਹੜਾ ਅੱਗੇ ਚੱਲ ਕੇ ਜਿਹੜਾ ਹੁਣ ਸਵਾਲ ਪੈਦਾ ਹੁੰਦਾ ਕਿ ਜਿਹੜਾ ਤੀਸਰਾ ਮਰਹਲਾ ਉਹਦੇ ਜਿਹੜੀ ਉੱਥੇ ਕੀ ਸੂਰਤ-ਹਾਲ ਹੋਏਗੀ, ਉਹਦੇ ਇੰਤਖਾਬੀ ਨਤਾਇਜ ਜਿਹੜੇ ਨੂੰ ਕੀ ਹੋ ਸਕਦੇ ਨੇ। ਜਿਹੜੀ ਇਸ ਵੇਲੇ ਕਸ਼ੀਦਗੀ ਚੱਲ ਰਹੀ ਹੈ ਔਰ ਖ਼ਾਸ ਤੌਰ 'ਤੇ ਮੁਜ਼ੱਫਰਾਬਾਦ ਦੇ ਵਿੱਚ ਇੱਕ ਪੂਰਾ ਹਲਕਾ ਜਿਹੜਾ ਉਹਦਾ ਇਲੈਕਸ਼ਨ ਜਿਹੜਾ ਮੁਲਤਵੀ ਕਰਨਾ ਪੈ ਗਿਆ ਔਰ ਉੱਥੇ ਕਸ਼ੀਦਗੀ ਦੀ ਵਜ੍ਹਾ ਤੋਂ ਔਰ ਇਸ ਵੇਲੇ ਜਿਹੜੇ ਆਜ਼ਾਦ ਕਸ਼ਮੀਰ ਦੇ ਵਿੱਚ ਜਿਹੜਾ ਇਲੈਕਸ਼ਨ ਹੋ ਰਹੇ ਨੇ ਉਹਦੇ ਵਿੱਚ 2 ਕਿਸਮ ਦੀ ਕਸ਼ੀਦਗੀ ਜੇ ਇੱਕ ਜਿਹੜੀ ਜੇ ਉਹ ਤੇ ਸਿਆਸੀ ਕਸ਼ੀਦਗੀ ਹੈ ਪੀਪਲ ਪਾਰਟੀ ਤੇ ਨੂਨ ਲੀਗ ਦੇ ਦਰਮਿਆਨ ਔਰ ਇੱਕ ਜਿਹੜੀ ਉੱਥੇ ਕਾਲਾਦਮ ਜਾਇੰਟ ਐਕਸ਼ਨ ਕਮੇਟੀ ਜਿਹੜੀ ਹੈ ਉਹਨੇ ਜਿਹੜਾ ਪੁਰ ਤਸ਼ੱਦਦ ਉੱਥੇ ਮਾਹੌਲ ਪੈਦਾ ਕੀਤਾ ਹੈ ਉਹਦੇ ਨਤੀਜੇ 'ਚ ਵੀ ਜਿਹੜਾ ਉਹ ਸਿਆਸਤ ਜਿਹੜੀ ਹੈ ਉਹ ਮੁਤਾਸਰ ਹੋ ਰਹੀ ਹੈ, ਇੰਤਖਾਬਾਤ ਮੁਤਾਸਰ ਹੋ ਰਹੇ ਨੇ ਔਰ ਹੁਣ ਦੇਖਣਾ ਹੈ ਕਿ ਜਿਹੜਾ ਪੂੰਛ ਡਿਵੀਜ਼ਨ ਤੇ ਉਹ ਧਰਨੇ ਦੇ ਕੇ ਬੈਠੇ ਨੇ ਰਾਵਲਾ ਕੋਟ ਹੁਣ ਆਇਆ ਉਹਦੇ ਵਿੱਚ ਤੀਸਰੇ ਮਰਹਲੇ ਦੇ ਵਿੱਚ ਜਿਹੜੇ ਇਲੈਕਸ਼ਨ ਨੇ ਉਹ ਕਿਸ ਤਰ੍ਹਾਂ ਮੁਮਕਿਨ ਹੋਣਗੇ, ਇਹ ਬੜਾ ਵੱਡਾ ਸਵਾਲ ਹੈ ਔਰ ਇਹ ਬੜੀ ਖੁਸ਼ਆਇੰਦ ਗੱਲ ਹੈ ਕਿ ਹੁਣ ਸਾਡੇ ਵਫਾਕੀ ਵਜ਼ੀਰ ਜਿਹੜੇ ਨੇ ਅਮੂਰੇ ਕਸ਼ਮੀਰ ਅਮੀਰ ਮੁਕਾਮ ਉਹਨਾਂ ਵੀ ਬਿਆਨ ਅੱਜ ਦਿੱਤਾ ਹੈ ਕਿ ਉਹਨਾਂ ਦੇ ਨਾਲ ਬਾਤਚੀਤ ਜਿਹੜੀ ਹੈ ਕਾਲਾਦਮ ਐਕਸ਼ਨ ਕਮੇਟੀ ਨਾਲ ਬਾਤਚੀਤ ਹੋ ਸਕਦੀ ਹੈ ਔਰ ਪੀਪਲਸ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਕਿਹਾ, ਅੱਜ ਅਖਬਾਰਾਂ 'ਚ ਬਿਆਨ ਛਪਿਆ ਉਹਨਾਂ ਦਾ ਕਿ ਉਹਨਾਂ ਜਿਹੜਾ ਖੱਤ ਲਿਖਿਆ ਸੀ ਜੁਆਇੰਟ ਐਕਸ਼ਨ ਕਮੇਟੀ ਨੂੰ ਮੁਜ਼ਾਕਰਾਤ ਦਾ ਜਿਹੜਾ ਕਿਹਾ ਸੀ ਉਹਦਾ ਜਵਾਬ ਆ ਗਿਆ ਤੇ ਜੁਆਇੰਟ ਐਕਸ਼ਨ ਕਮੇਟੀ ਵੀ ਜਿਹੜੀ ਹੈ ਉਹ ਬਾਤਚੀਤ ਵਾਸਤੇ ਤਿਆਰ ਹੋ ਗਈ ਔਰ ਇਸੇ ਤਰ੍ਹਾਂ ਅੱਜ ਜਿਹੜਾ ਕਸ਼ਮੀਰ ਦੇ ਵਿੱਚੋਂ ਮਕਬੂਜ਼ਾ ਕਸ਼ਮੀਰ ਦੇ ਵਿੱਚੋਂ ਜਿਹੜੇ ਕਸ਼ਮੀਰੀ ਰਹਿਨੁਮਾ ਨੇ ਮੀਰ ਵਾਇਦ ਉਮਰ ਫਰੂਕ ਉਹਨਾਂ ਦਾ ਵੀ ਬਿਆਨ ਆਇਆ ਕਿ ਉੱਥੇ ਜਿਹੜੀ ਕਾਲਾਦਮ ਐਕਸ਼ਨ ਕਮੇਟੀ ਹੈ ਔਰ ਜਿਹੜੇ ਧਰਨੇ ਦੇ ਕੇ ਬੈਠੇ ਨੇ ਜਿਹੜੇ ਇਤਜਾਜ ਕਰ ਰਹੇ ਨੇ ਉਹਨਾਂ ਨੂੰ ਮੁਜ਼ਾਕਰਾਤ ਲਾਉਣਾ ਚਾਹੀਦਾ। ਮੈਂ ਸਮਝਦਾ ਇਹ ਬੜੀ ਮੁਸਬਤ ਪੇਸ਼ਰਫਤ ਹੈ, ਬੜੀ ਅੱਛੀ ਪੇਸ਼ਰਫਤ ਹੈ ਔਰ ਕਸ਼ਮੀਰ ਕਾਜ਼ ਵਾਸਤੇ ਅੱਛੀ ਪੇਸ਼ਰਫਤ ਹੈ, ਕਸ਼ਮੀਰ ਦੇ ਸਿਆਸੀ ਮਾਹੌਲ ਨੂੰ ਬਿਹਤਰ ਬਣਾਉਣ ਵਾਸਤੇ ਅੱਛੀ ਪੇਸ਼ਰਫਤ ਹੈ, ਕਸ਼ਮੀਰੀਆਂ ਵਾਸਤੇ ਅੱਛੀ ਪੇਸ਼ਰਫਤ ਹੈ ਔਰ ਅਗਰ ਇਹ ਫੌਰੀ ਤੌਰ 'ਤੇ ਮੁਜ਼ਾਕਰਾਤ ਨਤੀਜਾ ਖੇਜ਼ ਹੋ ਜਾਂਦੇ ਨੇ ਤੇ ਫਿਰ ਪੂੰਛ ਡਿਵੀਜ਼ਨ ਦੇ ਵਿੱਚ ਵੀ ਜਿਹੜਾ ਇਲੈਕਸ਼ਨ ਹੈ ਉਹ ਪੁਰਅਮਨ ਹੋ ਸਕਦਾ। ਅੱਛਾ ਖਾਲਿਦ ਕਯੂਮ ਸਾਹਿਬ, ਇਹ ਦੱਸੋ ਕਿ ਲੈਗ ਪੋਲਿੰਗ ਜਿਹੜੀ ਹੁੰਦੀ ਇਲੈਕਸ਼ਨ ਤੋਂ ਪਹਿਲੇ ਤੇ ਸ਼ੁਰੂ ਤੋਂ ਹੀ ਜਿਹੜੇ ਦੌਰ ਸੰਭਾਲਿਆ ਮੈਂ ਵੀ ਤੇ ਤੁਸੀਂ ਵੀ ਬੜੇ ਪੁਰਾਣੀ ਵੇਖਦੇ ਆ ਰਹੇ ਹੋਗੇ, ਜਿਹੜੇ ਇਲੈਕਸ਼ਨ ਆਉਂਦੇ ਨੇ ਥੋੜਾ ਜਿਹਾ ਸੇ ਪਹਿਲੇ ਜਿਹੜੀ ਜਮਾਤ ਹੁੰਦੀ ਹੈ ਇੱਕ ਦੂਸਰੇ ਦੀ ਲੈਗ ਪੋਲਿੰਗ ਕਰਦੀ ਹੈ, ਆਪਣੇ ਆਪ ਨੂੰ ਅੱਛਾ ਪੋਰਟਰੇ ਕਰਦੀ ਹੈ। ਇਸ ਵਾਰੀ ਤੇ ਸਾਰੀ ਹੱਦਾਂ ਹੀ ਪਾਰ ਹੋ ਗਈਆਂ, ਨੂਨ ਲੀਗ ਨੇ ਤੇ ਪੀਪਲਸ ਪਾਰਟੀ ਨੇ ਇੱਕ ਦੂਸਰੇ ਦੀ ਬੜੀ ਜਿਹੜੀ ਜਨਾਬੇ ਵਾਲਾ ਲੈਗ ਪੋਲਿੰਗ ਕੀਤੀ ਹੈ ਤੇ ਬੜੇ ਪਰਸਨਲ ਅਟੈਕਸ ਵੀ ਕੀਤੇ ਨੇ। ਤੁਸੀਂ ਬੜਾ ਅੱਛਾ ਸਵਾਲ ਕੀਤਾ ਕਿਉਂਕਿ ਇਹਨਾਂ ਦੋਨਾਂ ਜਮਾਤਾਂ ਨੇ ਇੱਕ ਕਸ਼ਮੀਰ ਦੀ ਸਿਆਸਤ ਜਿਹੜੀ ਹੈ ਉਹਨੂੰ ਕਸ਼ੀਦਾ ਕੀਤਾ। ਕਸ਼ਮੀਰ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਇੰਨਾ ਕਸ਼ੀਦਾ ਮਾਹੌਲ ਨਹੀਂ ਰਿਹਾ ਜਿੰਨਾ ਦੋ ਧਾਰਦੀ ਜਮਾਤਾਂ ਨੇ ਆਪਸ 'ਚ ਇੱਕ ਦੂਜੇ ਦੇ ਖਿਲਾਫ ਕੀਤਾ ਔਰ ਮੈਂ ਸਮਝਦਾ ਕਿ ਇਹਨਾਂ ਜਮਾਤਾਂ ਨੇ ਜਿਹੜਾ ਚਾਰਟਰ ਆਫ ਡੈਮੋਕ੍ਰੇਸੀ ਕੀਤਾ ਸੀ
ਔਰ ਉਹਦੇ ਜਿਹੜੇ ਨਾ ਆਪਸ 'ਚ ਇੱਕ ਦੂਜੇ ਦੇ ਨਾਲ ਕਮਿਟਮੈਂਟਾਂ ਕੀਤੀਆਂ ਸਨ, ਉਹ ਕਮਿਟਮੈਂਟਾਂ ਵੀ ਇਹਨਾਂ ਤੋੜ ਦਿੱਤੀਆਂ ਨੇ। ਉੱਥੋਂ ਵੀ ਇਹਨਾਂ ਜਿਹੜਾ ਸਬਕ ਹੈ ਉਹ ਹਾਸਲ ਨਹੀਂ ਕੀਤਾ, ਸਬਕ ਨਹੀਂ ਸਿੱਖਿਆ, ਤੇ ਹੁਣ ਫਿਰ ਜਿਹੜਾ ਉਹ ਕਸ਼ਮੀਰ ਦੇ ਇੱਕ ਇਲੈਕਸ਼ਨ ਵਾਸਤੇ, ਕਸ਼ਮੀਰ ਦੀ ਇੱਕ ਹਕੂਮਤ ਵਾਸਤੇ ਜਿਹੜੀ ਕਿ ਇਹ ਸੂਰਤ ਹਾਲ ਦੇ ਵਿੱਚ ਕੋਈ ਉਹ ਬੜੀ ਕੋਈ ਐਡਾ ਆਸਾਨ ਕੰਮ ਨਹੀਂ ਹੋਏਗਾ। ਇਹ ਕੋਈ ਅੱਗੇ ਚੱਲ ਕੇ ਹਕੂਮਤ ਬਣਾ ਕੇ ਉੱਥੇ ਹਕੂਮਤ ਨੂੰ ਚਲਾਉਣਾ ਕੋਈ ਐਡਾ ਆਸਾਨ ਨਹੀਂ, ਮੁਸ਼ਕਲ ਕੰਮ, ਬੜਾ ਮੁਸ਼ਕਲ ਜਿਹੜੇ ਉੱਥੇ ਹਾਲਾਤ ਪੈਦਾ ਹੋ ਚੁੱਕੇ ਨੇ। ਔਰ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਮੈਂ ਸਮਝਦਾ ਕਿ ਇਹਨਾਂ ਦੋਨਾਂ ਜਮਾਤਾਂ ਨੇ ਐਸਾ ਮਾਹੌਲ ਪੈਦਾ ਕੀਤਾ ਕਿ ਇਹ ਤੇ ਜਿਹੜਾ ਪਿਛਲਾ ਇਲੈਕਸ਼ਨ ਸੀ, ਜਿਹੜਾ PTI ਦੀ ਹਕੂਮਤ ਸੀ ਵਫਾਕ ਤੇ ਪੰਜਾਬ 'ਚ ਵੀ ਉਹਨਾਂ ਦੀ ਹਕੂਮਤ ਸੀ, ਇਸ ਦੇ ਬਾਵਜੂਦ ਇੰਨੀ ਕਸ਼ੀਦਗੀ ਉਸ ਵੇਲੇ ਪੀਪਲਸ ਪਾਰਟੀ, ਨੂਨ ਲੀਗ ਤੇ PTI ਦਰਮਿਆਨ ਆਜ਼ਾਦ ਕਸ਼ਮੀਰ ਦੇ ਅੰਦਰ ਨਹੀਂ ਸੀ, ਜਿੰਨੀ ਜ਼ਿਆਦਾ ਕਸ਼ੀਦਗੀ ਦਾ ਹੁਣ ਇਸ ਵੇਲੇ ਸ਼ਿਕਾਰ ਹੋ ਗਏ ਨੇ। ਤੇ ਕੋਈ ਨਹੀਂ, ਇਹ ਕਸ਼ੀਦਗੀ ਵੀ ਹੁਣ ਖਤਮ ਹੋ ਜਾਏਗੀ, ਇਲੈਕਸ਼ਨ ਦੇ ਨਾਲ ਸਿਆਸੀ ਕਸ਼ੀਦਗੀ ਵੀ ਖਤਮ ਹੋ ਜਾਏਗੀ। ਕਸ਼ਮੀਰ ਦੇ ਅੰਦਰ ਜਿਹੜਾ ਇਸ ਕਦਰ ਜਿਹੜਾ ਨਾ ਉਹ ਕਸ਼ੀਦਾ ਮਾਹੌਲ ਨਹੀਂ ਰਹੇਗਾ ਸਿਆਸੀ, ਕਿਉਂਕਿ ਹੁਣ ਸਿਆਸਤ ਜਿਹੜੀ ਉਹ ਕਸ਼ਮੀਰ 'ਚ ਨਹੀਂ ਹੋਣੀ, ਹੁਣ ਸਿਆਸਤ ਪਾਕਿਸਤਾਨ ਦੇ ਅੰਦਰ ਹੋਣੀ ਹੈ। ਉਹ ਕਿਉਂ ਹੋਣੀ ਹੈ? ਉਹ ਜਿਹੜਾ ਸਾਡੇ ਵਜ਼ੀਰ ਦਾਖਲਾ ਸਈਦ ਮੋਹਸਨ ਰਜ਼ਾ ਨਕਵੀ ਨੇ ਜਿਹੜਾ ਧਮਾਕਾ ਕੀਤਾ ਹੈ, ਉਹ ਜਿਹੜਾ ਉਹਨਾਂ ਨਵੇਂ ਸੂਬਿਆਂ ਦੇ ਤੇ ਗਵਰਨਰਸ ਦੇ ਉੱਤੇ ਉਹਨਾਂ ਜਿਹੜੀ ਗੱਲਾਂ ਕੀਤੀਆਂ ਨੇ, ਜਿਹੜੀ ਨਵੀਂ ਬਹਿਸ ਛੇੜੀ ਹੈ, ਹਜ਼ੂਰ ਸਿਆਸਤ ਹੁਣ ਉਹਦੇ ਤੇ ਹੋਣੀ ਹੈ। ਔਰ ਉਹਦੀ ਲਪੇਟ ਦੇ ਵਿੱਚ ਇਹਨਾਂ ਦੋਵਾਂ ਜਮਾਤਾਂ ਨੇ ਆਣਾ, ਔਰ ਇਹਨਾਂ ਜਮਾਤਾਂ ਨੇ ਹੁਣ ਸਿਆਸਤ ਵੀ ਉਹਦੇ ਤੇ ਕਰਨੀ ਹੈ। ਇਹ ਤੁਸੀਂ ਦੇਖੋ ਕਿ ਏਡਾ ਵੱਡਾ ਵਾਕਿਆ ਹੋ ਗਿਆ ਹੈ, ਲੇਕਿਨ ਕੋਈ ਵੱਡੀ ਮਜ਼ਾਮਤ ਦੋਵਾਂ ਜਮਾਤਾਂ ਵੱਲੋਂ ਨਹੀਂ ਆ ਰਹੀ। ਦੋਨਾਂ ਜਮਾਤਾਂ ਦੀ ਕਿਆਦਤਾਂ ਬਿਆਨ ਜਿਹੜੇ ਨੇ ਟੁੱਟੇ ਭੱਜੇ ਦੇ ਰਹੇ ਨੇ, ਲੇਕਿਨ ਕੋਈ ਲੱਗਦਾ ਨਹੀਂ ਕਿ ਖੁੱਲ੍ਹ ਕੇ ਉਹਦੀ ਕੋਈ ਮਜ਼ਾਮਤ ਕਰਨਗੇ। ਉਹ ਦੇਖੋ ਇਹ ਜਿਹੜੇ ਵਜ਼ੀਰ ਦਾਖਲਾ ਨੇ, ਇਹ ਜਿਨ੍ਹਾਂ ਦੇ ਨੁਮਾਇੰਦੇ ਨੇ, ਉਹਨਾਂ ਤੇ ਪੇਜ ਤੇ ਇਹਨਾਂ ਦੋਵਾਂ ਜਮਾਤਾਂ ਨੂੰ ਕਿੰਨੇ ਆਂਦਾ? ਉਹ ਤੇ ਸਹੂਲਤਕਾਰੀ ਜਿਹੜੀ ਹੈ ਉਹ ਇਹ ਵਜ਼ੀਰ ਦਾਖਲਾ ਸਾਡੇ ਨੇ ਕੀਤੀ ਇਹਨਾਂ ਦੀ, ਤੇ ਇਹਨਾਂ ਨੂੰ ਇੱਕ ਪੇਜ ਤੇ ਲੈ ਕੇ ਆਏ ਨੇ। ਔਰ ਮੈਂ ਤੁਹਾਨੂੰ ਇੱਕ ਇਹ ਵੀ ਦੱਸਾਂ, ਇੱਕ ਉਹਨਾਂ ਦੀ ਹੋਰ ਵੀ ਡਿਊਟੀਜ਼ ਹੈ ਕਿ ਜਦੋਂ ਪੀਪਲ ਪਾਰਟੀ ਤੇ ਨੂਨ ਲੀਗ ਆਪਸ 'ਚ ਲੜਦੀਆਂ ਨੇ ਉਸ ਲੱਗ ਰਹੇ ਨੇ, ਤੇ ਇਹ ਸਾਡੇ ਵਜ਼ੀਰ ਦਾਖਲਾ ਦੇ ਜਿਹੜੇ ਫਰਾਇਜ਼ ਨੇ ਉਹਦੇ ਸ਼ਾਮਲ ਹੈ ਕਿ ਇਹਨਾਂ ਦੋਵਾਂ ਨੂੰ ਦੁਬਾਰਾ ਫਿਰ ਇਕੱਠਿਆਂ ਕਿਵੇਂ ਕਰਨਾ, ਇਹਨਾਂ ਦੀ ਆਪਸ 'ਚ ਸੁਲ੍ਹਾ ਕਿਸ ਤਰ੍ਹਾਂ ਕਰਾਉਣੀ ਹੈ। ਔਰ ਮੈਂ ਸਮਝਦਾ ਕਿ ਇਹ ਜਿਹੜਾ ਨਿਜ਼ਾਮ ਹੈ, ਇਹ ਜਿਹੜਾ ਦੋਨਾਂ ਪਾਰਟੀਆਂ ਜਿਹਦੀਆਂ ਸਭ ਤੋਂ ਵੱਡੀਆਂ ਬੈਨੀਫਿਸ਼ਰੀ ਨੇ, ਪੀਪਲ ਪਾਰਟੀ ਵੀ ਇਹਦੀ ਬੈਨੀਫਿਸ਼ਰੀ ਹੈ, ਨੂਨ ਲੀਗ ਵੀ ਇਹਦੀ ਬੈਨੀਫਿਸ਼ਰੀ ਹੈ। ਇਸ ਨਿਜ਼ਾਮ ਦੇ ਵਿੱਚ ਇਹਨਾਂ ਦੋਨਾਂ ਜਮਾਤਾਂ ਦੀ ਸਹੂਲਤਕਾਰੀ ਜਿਹੜਾ ਬੰਦਾ ਕਰ ਰਿਹਾ ਵਜ਼ੀਰ ਦਾਖਲਾ ਸਈਦ ਮੋਹਸਨ ਰਜ਼ਾ ਨਕਵੀ। ਅੱਛਾ, ਇਹ ਪਹਿਲੇ ਇਸ ਤਰ੍ਹਾਂ ਦਾ ਮਾਹੌਲ ਇਹਨਾਂ ਦੋਨਾਂ ਸਿਆਸੀ ਜਮਾਤਾਂ ਨੂੰ ਨਹੀਂ ਮਿਲਿਆ। ਇਹ ਹੁਣ ਬਿਆਨਾਤ ਦੀ ਹੱਦ ਤੱਕ ਮਜ਼ਾਮਤ ਕਰਨਗੇ, ਲੇਕਿਨ ਇੱਕ ਹੱਦ ਤੋਂ ਅੱਗੇ ਇਹ ਰੈੱਡ ਲਾਈਨ ਕੋ ਨਹੀਂ ਜਿਹਨਾਂ ਕ੍ਰਾਸ ਕਰਨੀ, ਇਹਨਾਂ ਮੁਖਾਲਫਤ ਵੀ ਕਰਨੀ ਹੈ। ਰੈੱਡ ਲਾਈਨ ਤੋਂ ਕੀ ਮਤਲਬ ਹੈ ਤੁਹਾਡਾ? ਮੇਰਾ ਮਤਲਬ ਇਹ ਵੇ ਕਿ ਇਹਨਾਂ ਕੋਲ ਮਜ਼ਾਮਤ ਨਹੀਂ ਹੋਣੀ। ਇਹ ਬਹੁਤ ਜ਼ਿਆਦਾ ਇਮਰਾਨ ਖਾਨ ਤੋਂ ਤੇ 2-3 ਸਾਲ ਹੋਏ ਨੇ ਜੇਲ੍ਹ 'ਚ, ਇਹ ਬਹੁਤ ਅਰਸੇ ਤੋਂ ਜੇਲ੍ਹਾਂ 'ਚ ਰਹਿ ਰਹੇ ਨੇ। ਤੁਹਾਨੂੰ ਪਤਾ ਸਾਡੇ ਜਿਹੜੇ ਸਦਰੇ ਪਾਕਿਸਤਾਨ ਨੇ ਆਸਫ ਅਲੀ ਜ਼ਰਦਾਰੀ, ਉਹ 11 ਸਾਲ ਜੇਲ੍ਹ 'ਚ ਰਹੇ ਨੇ। ਸਾਡੇ ਵਜ਼ੀਰ ਆਜ਼ਮ ਜਿਹੜੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਉਹ ਵੀ PTI ਦੇ ਦੌਰ 'ਚ ਉਹ ਜੇਲ੍ਹ 'ਚ ਰਹੇ ਨੇ। ਉਹ ਮੁਸ਼ਰਫ ਦੇ ਦੌਰ 'ਚ ਵੀ ਜਲਾ ਵਤਨ ਰਹੇ ਨੇ। ਸਾਡੇ ਸਾਬਕ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਸਾਹਿਬ ਵੀ ਜੇਲ੍ਹਾਂ 'ਚ ਵੀ ਰਹੇ ਨੇ, ਜਲਾ ਵਤਨ ਵੀ ਰਹੇ ਨੇ। ਉਹ ਇਹਨਾਂ ਬੜੀ ਕੀਮਤਾਂ ਅਦਾ ਕੀਤੀਆਂ ਨੇ। ਹੁਣ ਮੇਰੇ ਹਿਸਾਬ ਨਾਲ ਕੀਮਤ ਅਦਾ ਨਹੀਂ ਹੋਣੀ। ਇਹ ਦੁਬਾਰਾ ਇਹ ਉਸ ਪੁਰਾਣੇ ਮਾਹੌਲ 'ਚ ਨਹੀਂ ਜਾਣਾ ਚਾਹਣਗੇ, ਲਿਹਾਜ਼ਾ ਇਹ ਆਪਣੀ ਕੋਈ ਸਿਆਸੀ ਕੀਮਤ ਲੈ ਕੇ ਤੇ ਜਿਹੜਾ ਐਲਾਨ ਕੀਤਾ ਸਈਦ ਮੋਹਸਨ ਰਜ਼ਾ ਨਕਵੀ ਨੇ ਵਜ਼ੀਰ ਦਾਖਲਾ ਨੇ, ਉਸ ਐਲਾਨ ਦੇ ਉੱਤੇ ਬਿਲ ਆਖਰ ਦੋਵੇਂ ਪਾਰਟੀਆਂ ਜਿਹੜੀਆਂ ਨੇ ਉਹ ਆਮੀਨ ਕਹਿਣ, ਇਤਫਾਕ ਕਰ ਲੈਣਗੇ। ਸਹੀ ਹੈ। ਅੱਛਾ, ਇਹ ਦੱਸੋ ਖਾਲਿਦ ਕਯੂਮ ਸਾਹਿਬ ਕਿ ਇਲੈਕਸ਼ਨ ਕਮਿਸ਼ਨ ਦਾ ਵੀ ਇੱਕ ਜਿਹੜਾ ਉਹ ਬਿਆਨੀਆ ਹੁੰਦਾ ਹੈ ਕਿ ਇਲੈਕਸ਼ਨ ਤੋਂ ਇੱਕ ਖਾਸ ਟੈਨਿਓਰ ਤੋਂ ਪਹਿਲੇ ਤੁਸੀਂ ਉਹਨਾਂ ਦੇ ਜਿਹੜਾ ਏਰੀਆ ਦੇ ਅੰਦਰ ਕੋਈ ਸਹੂਲਤਕਾਰੀ ਨਹੀਂ ਕਰ ਸਕਦੇ। ਸਹੂਲਤਕਾਰੀ ਤੋਂ ਮੁਰਾਦ ਕਿ ਉਹਨਾਂ ਨੂੰ ਫੈਸਿਲਿਟੇਟ ਨਹੀਂ ਕਰ ਸਕਦੇ ਕਿਸੇ ਵੀ ਤਰੀਕੇ ਦੇ ਲਿਹਾਜ਼ ਨਾਲ। ਨੂਨ ਲੀਗ ਨੇ ਇਸ ਵਾਰੀ ਇਲੈਕਸ਼ਨ ਤੋਂ 1-2 ਦਿਨ ਪਹਿਲੇ ਜਾਂ ਚੰਦ ਦਿਨਾਂ ਪਹਿਲੇ ਬੱਸਾਂ ਭੇਜੀਆਂ ਨੇ, ਇਲੈਕਟ੍ਰਿਕ ਬੱਸਾਂ। ਉਹ ਖਿਤਾਬ ਕਰ ਗਏ ਸਨ ਮਰੀਮ ਨਵਾਜ਼ ਸਾਹਿਬਾ, ਫਿਰ ਉਸ ਤੋਂ ਬਾਅਦ ਉਹ ਇਲੈਕਟ੍ਰਿਕ ਬੱਸਾਂ ਉਧਰ ਪਹੁੰਚ ਵੀ ਗਈਆਂ। ਤੇ ਇਹ ਇੱਕ ਵਾਇਲੇਸ਼ਨ ਨਹੀਂ ਉਧਰ? ਉਹ ਦੇਖੋ, ਆਜ਼ਾਦ ਕਸ਼ਮੀਰ ਦਾ ਇਲੈਕਸ਼ਨ ਜਿਹੜਾ ਉਹ ਹਮੇਸ਼ਾ ਇੱਕ ਢਿੱਲਾ ਮੱਠਾ ਇਲੈਕਸ਼ਨ ਰਿਹਾ।
ਉਹਦੇ ਵਿੱਚ ਇੰਨੀ ਜ਼ਿਆਦਾ ਕਸ਼ੀਦਗੀ ਜਿਹੜੀ ਉਹ ਸਾਨੂੰ ਕਦੇ ਨਜ਼ਰ ਨਹੀਂ ਸੀ ਆਈ। ਔਰ ਇੰਨਾ ਜ਼ਿਆਦਾ ਜਿਹੜਾ ਉਹ ਪਾਕਿਸਤਾਨ ਦੇ ਜਿਹੜੇ ਸਿਆਸਤਦਾਨ ਸਨ, ਸਿਆਸੀ ਜਮਾਤਾਂ ਦੇ ਔਰ ਵਫਾਕੀ ਵਜ਼ੀਰਾਂ ਨੂੰ ਔਰ ਸੂਬਾਈ ਵਜ਼ੀਰਾਂ ਨੂੰ, ਦੋਨਾਂ ਜਮਾਤਾਂ ਦੇ, ਸਿੰਧ ਦੇ ਹੋਣ, ਪੰਜਾਬ ਦੇ ਹੋਣ, ਵਫਾਕ ਦੇ ਹੋਣ, ਇੰਨਾ ਕਦੇ ਜਾ ਕੇ ਉੱਥੇ ਉਹਨਾਂ ਨੂੰ ਜ਼ੋਰ ਨਹੀਂ ਸੀ ਲਾਣਾ ਪਿਆ। ਇਹ ਪਹਿਲੀ ਦਫਾ ਅਸੀਂ ਦੇਖ ਰਹੇ ਹਾਂ ਕਿ ਦੋਨਾਂ ਜਮਾਤਾਂ ਦੀ ਕਿਆਦਤ ਜਿਹੜੀ ਉਹ ਵੀ ਜਲਸੇ ਕਰ ਰਹੀ ਹੈ, ਦੋਨਾਂ ਜਮਾਤਾਂ ਦੇ ਵਜ਼ੀਰ ਜਿਹੜੇ ਨੇ ਉਹ ਵੀ ਉੱਥੇ ਜਾ ਕੇ ਜਲਸੇ ਕਰ ਰਹੇ ਨੇ। ਇਸ ਤੋਂ ਪਹਿਲੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਜੇ ਉਹ ਪਹਿਲੇ ਨਹੀਂ ਆਇਆ, ਔਰ ਇਸ ਵਾਸਤੇ ਪਹਿਲੇ ਕਦੇ ਕੋਈ ਇਲੈਕਸ਼ਨ ਕਮਿਸ਼ਨ ਦੇ ਐਸੇ ਜ਼ਾਬਤਾ ਅਖਲਾਕ ਤੇ ਅਮਲ ਦਰਾਮਦ ਦੇ ਹਵਾਲੇ ਨਾਲ ਕੋਈ ਸਵਾਲ ਵੀ ਪੈਦਾ ਨਹੀਂ ਹੋਏ। ਤੇ ਇਹ ਹਮੇਸ਼ਾ ਇਲੈਕਸ਼ਨ ਜਿਹੜਾ ਹੈ ਇਹ ਵਫਾਕੀ ਹਕੂਮਤ ਔਰ ਵਫਾਕ ਦੇ ਜ਼ੇਰੇ ਅਸਰ ਰਿਹਾ, ਔਰ ਇਸ ਵਾਸਤੇ ਕੋਈ ਜ਼ਿਆਦਾ ਕਦੇ ਮਸਾਇਲ ਨਹੀਂ ਹੋਏ। ਤੇ ਪੀਪਲਸ ਪਾਰਟੀ ਨੇ ਜਿਹੜਾ ਤੁਸੀਂ ਸਵਾਲ ਕੀਤਾ, ਇਹ ਹੀ ਪੀਪਲਸ ਪਾਰਟੀ ਨੇ ਇਸ ਤਰ੍ਹਾਂ ਦੇ ਸਾਰੇ ਇਲਜ਼ਾਮਾਤ ਜਿਹੜੇ ਨੇ, ਸਵਾਲਾਤ ਜਿਹੜੇ ਨੇ ਉਠਾਏ ਨੇ। ਔਰ ਜਿਹੜਾ ਉੱਥੋਂ ਦਾ ਇਲੈਕਸ਼ਨ ਕਮਿਸ਼ਨ ਹੈ ਉਹਨੇ ਵੀ ਕੋਈ ਜ਼ਿਆਦਾ ਪੀਪਲਸ ਪਾਰਟੀ ਦੇ ਇਲਜ਼ਾਮਾਤ ਨੂੰ ਕੋਈ ਵਜ਼ਨ ਨਹੀਂ ਦਿੱਤਾ, ਔਰ ਉਹਨਾਂ ਇਲਜ਼ਾਮ ਜ਼ਰੂਰ ਲਾਏ ਨੇ, ਲੇਕਿਨ ਉਹਨਾਂ ਦੇ ਮੇਰੇ ਹਿਸਾਬ ਨਾਲ ਕੋਈ ਵੀ ਮੁਜ਼ਾਕਰਾਤ ਵੀ ਹੋਏ ਦੋਵਾਂ ਪਾਰਟੀਆਂ ਦੇ 2-3 ਦਿਨ ਪਹਿਲੇ ਮੁਜ਼ੱਫਰਾਬਾਦ, 2 ਦਿਨ ਜਾਰੀ ਰਹੇ ਨੇ, ਗੱਲਬਾਤ ਵੀ ਹੁੰਦੀ ਰਹੀ ਹੈ, ਲੇਕਿਨ ਇਹ ਵੇ ਕਿ ਕੋਈ ਖਾਸ ਜਿਹੜਾ ਉਹ ਕੋਈ ਨੋਟਿਸ ਇਲੈਕਸ਼ਨ ਕਮਿਸ਼ਨ ਨੇ ਨਹੀਂ ਲਿਆ। ਤੇ ਮੈਂ ਸਮਝਦਾ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੇ ਆਪਣੀ ਕੋਈ ਰਿਟ ਕਾਇਮ ਕਰਨ ਦੀ ਵੀ ਉੱਥੇ ਕੋਸ਼ਿਸ਼ ਨਹੀਂ ਕੀਤੀ, ਤੇ ਉਹ ਬਸ ਇਲੈਕਸ਼ਨ ਹੋ ਗਿਆ। ਫਿਰ ਤੁਸੀਂ ਦੇਖਣਾ ਕਿ ਇਲੈਕਸ਼ਨ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਫਿਰ ਜਿਹੜੀ ਸਿਆਸਤ ਹੈ ਉਹ ਆਜ਼ਾਦ ਕਸ਼ਮੀਰ ਤੋਂ ਜਿਹੜੀ ਉਹ ਪਾਕਿਸਤਾਨ 'ਚ ਮੁੰਤਕਿਲ ਹੋ ਜਾਏਗੀ। ਠੀਕ ਹੈ, ਇਹ ਦੱਸੋ ਕਿ ਹੁਣ ਤੱਕ ਦੀ ਪਰਫਾਰਮੈਂਸ ਦੀ ਬੁਨਿਆਦ ਉੱਤੇ ਦੋਨਾਂ ਪਾਰਟੀਆਂ 'ਚੋਂ ਨੂਨ ਲੀਗ ਥੋੜੀ ਅੱਗੇ ਜਾ ਰਹੀ ਹੈ। ਨੂਨ ਲੀਗ ਜੇ ਇਨ ਕੇਸ ਇਕਤਦਾਰ ਦੇ ਅੰਦਰ ਆਉਂਦੀ ਹੈ ਤਾਂ ਕਿਹੜੇ ਐਸੇ ਇਸਲਾਹਾਤ ਕਰੇਗੀ ਜਿਹੜੀ ਆਵਾਮ ਵਾਸਤੇ ਜਿਹੜਾ ਹੈ ਉਹ ਮੁਫੀਦ ਸਾਬਿਤ ਹੋਣਗੇ? ਅੱਛਾ, ਨੂਨ ਲੀਗ ਜਿਹੜੀ ਹੈ ਉਹ ਹਮੇਸ਼ਾ ਪਾਕਿਸਤਾਨ ਦੇ ਅੰਦਰ ਵੀ, ਆਜ਼ਾਦ ਕਸ਼ਮੀਰ ਦੇ ਅੰਦਰ ਵੀ, ਗਿਲਗਿਤ ਬਲਤਿਸਤਾਨ ਦੇ ਅੰਦਰ ਵੀ ਨੂਨ ਲੀਗ ਆਪਣਾ ਇੱਕ ਡਿਵੈਲਪਮੈਂਟ ਦਾ ਜਿਹੜਾ ਬਿਆਨੀਆ ਨਾ ਉਹ ਲੈ ਕੇ ਆਉਂਦੀ। ਸਹੀ ਹੈ, ਉਹ ਡਿਵੈਲਪਮੈਂਟ ਦੇ ਆਪਣੇ ਬਿਆਨੀਏ ਤੇ ਉਹ ਇਲੈਕਸ਼ਨ ਲੜਦੀ ਹੈ। ਸੜਕਾਂ ਬਣਵਾ ਦਿੱਤੀਆਂ, ਉਹ ਆਪਣੀਆਂ ਜਿਹੜੀਆਂ ਇਕਨੋਮਿਕ ਰਿਫਾਰਮਸ ਨੇ ਉਹਦੇ ਤੇ ਇਲੈਕਸ਼ਨ ਲੜਦੀ ਹੈ। ਪੀਪਲਸ ਪਾਰਟੀ ਜਿਹੜੀ ਹੈ ਉਹ ਜਿਹੜੀਆਂ ਕਨਸਟੀਟਿਊਸ਼ਨਲ ਜਿਹੜੀਆਂ ਰਿਫਾਰਮਸ ਨੇ, ਜਾਂ ਤੁਸੀਂ ਕਹਿ ਸਕਦੇ ਹੋ ਜਿਸ ਤਰ੍ਹਾਂ 18ਵੀਂ ਤਰਮੀਮ ਹੈ, ਜਾਂ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਗਿਲਗਿਤ ਬਲਤਿਸਤਾਨ ਦੇ ਵਿੱਚ ਉਹਨਾਂ ਰਿਫਾਰਮਸ ਆਉਂਦੀਆਂ, ਉੱਥੇ ਉਹ ਵਜ਼ੀਰ ਆਲਾ ਸੂਬਾਈ ਹਕੂਮਤ ਦਾ ਤਸੱਵਰ ਲੈ ਕੇ ਆਏ, ਔਰ ਜਿਸ ਤਰ੍ਹਾਂ NFC ਦਾ ਅਵਾਰਡ ਉਹ ਲੈ ਕੇ ਆਏ, ਉਹਨਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਕਨਸਟੀਟਿਊਸ਼ਨਲ ਜਿਹੜੀਆਂ ਰਿਫਾਰਮਸ ਨੇ, ਕਿਉਂਕਿ ਕਨਸਟੀਟਿਊਸ਼ਨ ਦੀ ਖਾਲਕ ਜਮਾਤ ਵੀ ਉਹ ਹੀ ਹੈ ਨਾ, ਤੇ ਉਹ ਐਸੀਆਂ ਰਿਫਾਰਮਸ ਜਾਂ ਮੁਖਤਲਿਫ ਕਿਸਮ ਦੇ ਪ੍ਰੋਗਰਾਮ ਜਿਸ ਤਰ੍ਹਾਂ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ, ਉਹ ਆਮ ਆਦਮੀ ਨੂੰ ਉਹ ਬਰਾਹ ਰਾਸਤ ਇੱਕ ਜਿਹੜਾ ਫਾਇਦਾ ਪਹੁੰਚਦਾ, ਤੇ ਇਸ ਤਰ੍ਹਾਂ ਦੇ ਜਿਹੜੇ ਅਵਾਮੀ ਮਸਾਇਲ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਇੱਕ ਦਿਲਚਸਪੀ ਔਰ ਇੰਟਰਸਟ ਨਜ਼ਰ ਆਉਂਦਾ ਹੈ। ਤੇ ਦੋਨਾਂ ਦੇ ਬਿਆਨੀਏ ਜਿਹੜੇ ਨੇ ਉਹ ਬਿਲਕੁਲ ਅਲੱਗ-ਅਲੱਗ ਨੇ, ਉਹ ਡਿਵੈਲਪਮੈਂਟ ਦਾ ਬਿਆਨੀਆ ਔਰ ਰਿਫਾਰਮਸ ਦਾ ਬਿਆਨੀਆ। ਠੀਕ ਹੈ, ਤੇ ਲਾਸਟ ਟਾਈਮ GB ਇਲੈਕਸ਼ਨ ਦੇ ਵਿੱਚ ਜਿਹੜਾ ਮੇਰੀ ਤੁਹਾਡੇ ਨਾਲ ਟ੍ਰਾਂਸਮਿਸ਼ਨ ਹੋਈ ਸੀ, ਮੈਂ ਸਾਰਿਆਂ ਤੋਂ ਪਹਿਲੇ ਵੀ ਇਹ ਚੀਜ਼ ਮੈਂਸ਼ਨ ਕੀਤੀ ਹੈ, ਤੁਹਾਡੀ ਪ੍ਰੈਡਿਕਸ਼ਨ 100% ਦੁਰਸਤ ਰਹੀ ਸੀ ਪੀਪਲਸ ਪਾਰਟੀ ਦੇ ਵਾਲੇ ਨਾਲ। ਇਸ ਵਾਰੀ ਤੁਸੀਂ ਕੀ ਜਿਹੜਾ ਉਹ ਪ੍ਰੈਡਿਕਟ ਕਰ ਰਹੇ ਹੋ ਕਿਹੜੀ ਜਮਾਤ ਜਿਹੜਾ ਉਹ ਬਾਜ਼ੀ ਲੈ ਜਾਏਗੀ? ਨਹੀਂ, ਇਸ ਦਫਾ ਤੇ ਦੇਖੋ ਹੁਣ ਵਾਜ਼ੇ ਹੋ ਰਿਹਾ ਕਿ ਨੂਨ ਲੀਗ ਜਿਹੜੀ ਹੈ ਉਹ ਅਕਸਰੀਅਤ ਜਿਹੜੀ ਹੈ ਉਹ ਹਾਸਲ ਕਰ ਸਕਦੀ ਹੈ, ਕਿਉਂਕਿ ਪਹਿਲੇ ਜਿਹੜੇ 2 ਮਰਹਲੇ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਨੂਨ ਲੀਗ ਜਿਹੜੀ ਹੈ ਉਹਦੀਆਂ ਨਸ਼ਿਸਤਾਂ ਜਿਹੜੀਆਂ ਨੇ ਉਹ ਜ਼ਿਆਦਾ ਲੱਗ ਰਹੀਆਂ, ਤੇ ਹੁਣ ਤੀਸਰੇ ਦਾ ਫੈਸਲਾ ਜਿਹੜਾ 4 ਅਗਸਤ ਉਹ ਜਿਹੜਾ ਹੁਣ ਦੁਬਾਰਾ ਜਿਹੜਾ ਪੂੰਛ ਡਿਵੀਜ਼ਨ ਦਾ ਉਹ ਤੇ ਉੱਥੇ ਅਮਨ ਕਾਇਮ ਹੋਣ ਤੋਂ ਬਾਅਦ ਹੀ ਜਿਹੜਾ ਉੱਥੇ ਸੂਰਤ-ਹਾਲ ਬਿਹਤਰ ਹੋ ਸਕਦੀ, ਉਹਦੇ ਇਲੈਕਸ਼ਨ ਹੋਣਗੇ ਤਾਂ ਪਤਾ ਲੱਗੇਗਾ। ਲੇਕਿਨ ਲੱਗ ਰਿਹਾ ਕਿ ਨੂਨ ਲੀਗ ਉੱਥੇ ਆਪਣੀ ਹਕੂਮਤ ਬਣਾਉਣ 'ਚ ਕਾਮਯਾਬ ਹੋ ਜੀ, ਔਰ ਪੀਪਲਸ ਪਾਰਟੀ ਜਿਹੜੀ ਹੈ ਉੱਥੇ ਆਪੋਜੀਸ਼ਨ 'ਚ ਹੋਏਗੀ, ਉਹਨਾਂ ਦਾ ਆਪੋਜੀਸ਼ਨ ਲੀਡਰ ਹੋਏਗਾ, ਉਹਨਾਂ ਦਾ ਵਜ਼ੀਰ ਆਜ਼ਮ ਹੋ ਸਕਦਾ, ਉਹਨਾਂ ਦਾ ਆਪੋਜੀਸ਼ਨ ਲੀਡਰ ਹੋ ਸਕਦਾ। ਔਰ ਮੈਂ ਸਮਝਦਾ ਕਿ ਪੀਪਲਸ ਪਾਰਟੀ ਦੀ ਇੱਕ ਕਸ਼ਮੀਰ ਦੇ ਵਿੱਚ ਹਮੇਸ਼ਾ ਤੋਂ ਇੱਕ ਉਹਨਾਂ ਦੀ ਆਪਣੀ ਹਸੀਅਤ ਰਹੀ ਹੈ, ਉਹ ਅਗਰ ਹਕੂਮਤ ਨਹੀਂ ਤਾਂ ਉਹ ਆਪੋਜੀਸ਼ਨ 'ਚ ਰਹੇ ਨੇ, ਤੇ ਆਪੋਜੀਸ਼ਨ 'ਚ ਰਹਿ ਕੇ ਵੀ ਤਾਂ ਸਿਆਸਤ ਹੀ ਹੁੰਦੀ ਹੈ, ਉਹ ਉੱਥੇ ਵੀ ਸਿਆਸਤ ਕਰਦੇ ਰਹਿਣਗੇ। ਪਹਿਲੇ ਉਹਨਾਂ ਦਾ ਵਜ਼ੀਰ ਆਜ਼ਮ ਸੀ, ਹੁਣ ਨੂਨ ਦਾ ਆ ਜਾਏਗਾ। ਇਸ ਤਰ੍ਹਾਂ ਵਾਰੀਆਂ ਲੱਗੀਆਂ ਨੇ, ਇਹ ਰੱਦੋ ਬਦਲ ਹੁੰਦੇ ਰਹਿੰਦੇ ਨੇ।
ਤੇ ਜਿਹੜੇ ਆਵਾਮ ਉਹਦੇ ਧਰਨੇ ਤੇ ਬੈਠੇ ਹੋਏ ਉਹਨਾਂ ਦੇ ਮੁਤਾਲਬਾਤ ਦੇ ਹਵਾਲੇ ਨਾਲ ਤੁਸੀਂ ਆਗਾਹ ਕਰੋ, ਕਿਹੜੇ ਮੁਤਾਲਬਾਤ ਲੈ ਕੇ ਬੈਠੇ ਹੋਏ ਨੇ, ਉਹਨਾਂ ਦੇ ਕਿਹੜੇ ਮੁਤਾਲਬਾਤ ਹਕੂਮਤ ਪੂਰੇ ਕਰਨਾ ਚਾਹੁੰਦੀ ਹੈ, ਮਗਰ ਜਿਹੜੀ ਉਹ ਇੱਕ ਚੀਜ਼ ਉਹਨਾਂ ਦੀ ਪੂਰੀ ਨਹੀਂ ਹੋ ਰਹੀ ਜਿਸ ਦੀ ਵਜ੍ਹਾ ਤੋਂ ਹੁਣ ਤੱਕ ਉਹ ਬੈਠੇ ਹੋਏ ਨੇ? ਉਹ ਤੇ ਇੱਕੋ ਹੀ ਮੁਤਾਲਬਾ, ਸਾਰੇ 38 ਮੁਤਾਲਬੇ 37 ਪੂਰੇ ਹੋ ਗਏ ਸਨ। 38 ਜਿਹੜਾ ਸੀ ਉਹ 12 ਨਸ਼ਿਸਤਾਂ ਜਿਹੜੀਆਂ ਮਹਾਜਰਾਂ ਦੀਆਂ ਪਾਕਿਸਤਾਨ 'ਚ, ਉਹਨਾਂ ਦਾ ਖਾਤਮਾ ਚਾਹੁੰਦੇ ਨੇ। ਔਰ ਉਹ ਨਸ਼ਿਸਤਾਂ ਦਾ ਮੁਤਾਲਬਾ ਰਹਿ ਗਿਆ ਸੀ ਜਿਹਦੇ ਤੇ ਅੱਜ ਇਲੈਕਸ਼ਨ ਹੋ ਗਏ ਔਰ ਰਿਜ਼ਲਟ ਵੀ ਜਿਹੜਾ ਉਹ ਆ ਰਿਹਾ। ਤੇ ਆਪਣਾ ਇਹ ਹੀ ਮੁਤਾਲਬਾ ਹੈ। ਇਹਦੇ ਉੱਤੇ ਕਈ ਕਿਸਮ ਦੇ ਫਾਰਮੂਲੇ ਆਪਸ਼ਨਾਂ ਜਿਹੜੀਆਂ ਨੇ ਮੁਖਤਲਿਫ ਕਾਰਨਰ ਤੋਂ ਆਈਆਂ ਨੇ। ਤੇ ਹੁਣ ਮੁਜ਼ਾਕਰਾਤ ਦੀਆਂ ਅੱਜ ਇਲੈਕਸ਼ਨ ਹੋਇਆ, ਹੁਣ ਵਫਾਕੀ ਹੁਕੂਮਤ ਨੇ ਅੱਜ ਹੀ ਜਿਹੜੇ ਅਮੀਰ ਮੁਕਾਮ ਨੇ ਸਾਡੇ ਵਫਾਕੀ ਵਜ਼ੀਰ, ਉਹਨਾਂ ਕਿਹਾ ਕਿ ਮੁਜ਼ਾਕਰਾਤ ਵਾਸਤੇ ਉਹਨਾਂ ਨਾਲ ਗੱਲ ਹੋ ਸਕਦੀ ਹੈ, ਬਾਤਚੀਤ ਹੋ ਸਕਦੀ ਹੈ। ਤੇ ਹੁਣ ਉਹਦੇ ਨਤੀਜੇ ਦੇ ਵਿੱਚ ਮੁਜ਼ਾਕਰਾਤ ਦਾ ਅਮਲ ਦੇਖਦੇ ਆ ਕਦੋਂ ਸ਼ੁਰੂ ਹੁੰਦਾ ਔਰ ਕੀ ਨਤੀਜੇ ਨਿਕਲਦੇ ਨੇ। ਬਾਕੀ ਉਹ ਇਲੈਕਸ਼ਨ ਤੁਸੀਂ ਦੇਖਿਆ ਜਿਹੜੀ ਅਸਲ ਰੌਲਾ ਕੀ ਸੀ ਕਿ ਜਿਹੜੀਆਂ ਪੰਜਾਬ ਤੇ ਪਾਕਿਸਤਾਨ ਦੀ ਸੀਟਾਂ ਨੇ, ਖਾਸ ਤੌਰ ਤੇ ਪੰਜਾਬ ਦੀ ਜ਼ਿਆਦਾ ਸੀਟਾਂ ਨੇ, 8-9 ਸੀਟਾਂ ਨੇ, ਤੇ ਉੱਥੇ ਨੂਨ ਲੀਗ ਨੇ ਜ਼ਾਹਰ ਜਿੱਤਣਾ ਸੀ, ਉਹਦਾ ਪੱਲੜਾ ਭਾਰੀ ਸੀ, ਉਹਨਾਂ ਦੀ ਇੱਥੇ ਹੁਕੂਮਤ ਸੀ ਤੇ ਉਹ ਵੀ ਨਹੀਂ ਸਨ ਚਾਹੁੰਦੇ ਕਿ ਨਸ਼ਿਸਤਾਂ ਖਤਮ ਹੋਣ। ਤੇ ਹਾਲਾਂਕਿ ਜਿਹੜਾ 12 ਨਸ਼ਿਸਤਾਂ ਦੇ ਬਾਰੇ ਪਾਕਿਸਤਾਨ 'ਚ ਮਹਾਜਰ ਨਸ਼ਿਸਤਾਂ ਦੇ ਬਾਰੇ ਉਹ ਜੋ ਐਕਸ਼ਨ ਕਮੇਟੀ ਚਾਹੁੰਦੀ ਜੀ ਕਾਲਾ ਦਮ, ਪੀਪਲ ਪਾਰਟੀ ਵੀ ਅੰਦਰੋਂ ਇਹੀ ਚਾਹੁੰਦੀ ਹੈ, ਦੂਸਰੀ ਜਮਾਤਾਂ ਵੀ ਇਹੀ ਚਾਹੁੰਦੀਆਂ ਨੇ ਕਿ ਪੰਜਾਬ ਦੀਆਂ ਜਿਹੜੀਆਂ ਨਸ਼ਿਸਤਾਂ ਨੇ ਖਤਮ ਹੋਣ, ਲੇਕਿਨ ਜ਼ਾਹਰ ਹੋ ਕੇ ਗੱਲ ਕਰਨ ਨੂੰ ਤਿਆਰ ਨਹੀਂ ਸਨ। ਔਰ ਇੱਕ ਤਜਵੀਜ਼ ਜਿਹੜੀ ਹੈ ਉਹ ਪੀਪਲਸ ਪਾਰਟੀ ਵੱਲੋਂ ਇਹ ਵੀ ਆਈ ਸੀ ਕਿ ਤੁਸੀਂ 12 ਦੀ ਬਜਾਏ 6 ਨਸ਼ਿਸਤਾਂ ਕਰ ਲਓ। ਠੀਕ ਹੈ, ਹੁਣ ਮੇਰਾ ਖਿਆਲ ਹੈ ਕਿ ਇਹ ਅਸੈਂਬਲੀ ਤੋਂ ਹੁਣ ਤਸ਼ਕੀਲ ਪਾਉਣ ਵਾਲੀ ਹੈ ਤੇ ਇਹ ਜਿਹੜੇ ਹੁਣ ਮੁਜ਼ਾਕਰਾਤ ਹੋਣਗੇ ਉਹਦੇ ਨਤੀਜੇ 'ਚ ਆਇਨ 'ਚ ਤਰਮੀਮ ਹੋਏਗੀ ਆਜ਼ਾਦ ਕਸ਼ਮੀਰ ਅਸੈਂਬਲੀ ਦੇ ਵਿੱਚ, ਤੇ ਉਹਦੇ ਨਤੀਜੇ 'ਚ ਫਿਰ ਉੱਥੇ ਜਿਹੜਾ ਇਸਤਹਿਕਾਮ ਜਿਹੜਾ ਹੈ ਕਸ਼ਮੀਰ ਦੇ ਅੰਦਰ ਜਿਹੜਾ ਹੈ ਉਦੋਂ ਆਉਣਾ ਜਦੋਂ ਉੱਥੇ ਜਿਹੜੇ ਧਰਨੇ ਵਾਲੇ ਬੈਠੇ ਨੇ ਉਹ ਉੱਠਣਗੇ, ਉਹਨਾਂ ਨੂੰ ਉਠਾਉਣਗੇ, ਉਹਨਾਂ ਦੀ ਗੱਲਬਾਤ ਸੁਣਨਗੇ ਔਰ ਉਹਨਾਂ ਦੇ ਜਿਹੜੇ ਮੁਤਾਲਬਾਤ ਰਹਿੰਦੇ ਨੇ ਉਹਨਾਂ ਨੂੰ ਅਸੈਂਬਲੀ ਦੇ ਵਿੱਚ ਉੱਥੇ ਜਾ ਕੇ ਮਨਜ਼ੂਰ ਕੀਤਾ ਜਾਏਗਾ।